ਵੱਲ ਵਧੀਏ ਸ਼ਰਮਾ ਜੀ ਜਿਹੜੀ ਖਬਰ ਆ ਬੜੀ ਚਿੰਤਾਜਨਕ ਹੈ ਤੇ ਕਿਉਂਕਿ ਪੰਜਾਬ ਦੇ ਵਿੱਚ ਕਹਿੰਦੇ ਅਗਲੇ 15 ਸਾਲਾਂ ਬਾਅਦ 1000 ਫੁੱਟ ਤੋਂ ਵੀ ਹੇਠਾਂ ਮਿਲੂਗਾ ਜੀ ਪਾਣੀ। ਪ੍ਰਵੀਨ ਜੀ, ਇਹ ਬਹੁਤ ਫਿਕਰਮੰਦੀ ਵਾਲੀ ਗੱਲ ਆ। ਅਸੀਂ ਲਗਾਤਾਰ ਗੱਲ ਕਰਦੇ ਹਾਂ ਕਿ ਹਾਂਜੀ, ਪੰਜਾਬ ਹਾਂਜੀ। ਦੇ ਜਿਹੜੇ ਧਰਤੀ ਹੇਠਲਾ ਪਾਣੀ ਅਸੀਂ ਜਿਸ ਕਦਰ ਕੱਢ ਰਹੇ ਹਾਂ, ਤੇ ਪੰਜਾਬ ਜਲਦੀ ਹੀ ਬੰਜਰ ਬਣ ਜਾਏਗਾ, ਪੰਜਾਬ ਜਲਦੀ ਹੀ ਰੇਗਿਸਤਾਨ ਬਣ ਜਾਏਗਾ। ਹੂੰ, ਹੂੰ। ਪੰਜਾਬ ਦੇ ਸਾਡੇ ਜਿਹੜੇ ਬਲਾਕ ਨੇ, 109 ਬਲਾਕ ਨੇ, ਉਹਨਾਂ ਚੋਂ 78% ਬਲਾਕ ਬਹੁਤ ਡਾਰਕ ਜ਼ੋਨ ਚ, ਬਲੈਕ ਜ਼ੋਨ ਚ ਇੱਕ ਤਰ੍ਹਾਂ ਨਾਲ ਚਲੇ ਗਏ ਨੇ। 109 ਬਲਾਕਾਂ ਦੇ ਵਿੱਚੋਂ ਮਤਲਬ 85 ਬਲਾਕਾਂ ਦੇ ਵਿੱਚ ਧਰਤੀ ਹੇਠਲਾ ਪਾਣੀ ਮੁੱਕਣ ਕਿਨਾਰਿਆ। ਮਤਲਬ ਜੀ, ਜੀ, ਮਾਤਰ 24 ਬਲਾਕ ਨੇ ਜਿਨ੍ਹਾਂ ਚ ਪਾਣੀ ਮਾੜਾ ਮੋਟਾ ਮਿਲਦਾ ਹੈ, ਤੇ ਜੀ। ਮਾਤਰ 4% ਉਹ ਧਰਤੀ ਹੇਠਲਾ ਖੇਤਰ ਇਹੋ ਜਿਹਾ ਪੰਜਾਬ ਚ ਜਿਹ ਚ ਠੀਕ ਠਾਕ ਪਾਣੀ ਹੈ। ਸੋ ਹੂੰ, ਹੂੰ, 109 ਬਲਾਕਾਂ ਚੋਂ 78% ਬਲਾਕ ਸਾਡੇ ਬਲੈਕ ਜ਼ੋਨ ਚ ਹੋਣ, ਮਤਲਬ ਹੂੰ, 85 ਬਲਾਕ ਸਾਡੇ ਡਾਰਕ ਜ਼ੋਨ ਚ ਹੋਣ। ਤੇ ਉਹਦਾ ਕਾਰਨ ਹੂੰ। ਅਹਿਮ ਹੈ ਕਿ ਪੰਜਾਬ ਦੇ ਵਿੱਚ 1970-71 ਦੇ ਵਿੱਚ 1,90,000 ਟਿਊਬਵੈਲ ਸੀ। ਜੀ। ਮਤਲਬ 2 ਲੱਖ ਤੋਂ ਘੱਟ ਟਿਊਬਵੈਲ ਸੀ 1970-71 ਚ। ਜਿਹੜਾ ਹੂੰ, ਟਿਊਬਵੈਲ 2020 ਤੱਕ ਆਉਂਦਿਆਂ 24 ਲੱਖ ਹੋ ਗਿਆ। ਹੂੰ, ਹੂੰ। ਇੱਥੋਂ ਅੰਦਾਜ਼ਾ ਲਾਓ ਤੁਸੀਂ ਅਸੀਂ ਕਿਸ ਸਥਿਤੀ 'ਚ ਖੜੇ ਆ ਕਿ ਸਾਡੇ ਟਿਊਬਵੈਲਾਂ ਦੀ ਗਿਣਤੀ ਆ ਹੁਣ 2020 ਤੱਕ ਆਉਂਦਿਆਂ 24 ਲੱਖ ਹੋਈ। ਜੇਕਰ ਮੈਂ 10 ਸਾਲਾਂ 20 ਸਾਲਾਂ ਤੋਂ ਬਾਅਦ ਪਹਿਲਾਂ ਵੀ ਸਾਲ ਦੀ ਗੱਲ ਕਰ ਲਵਾਂ ਕਿ 1970-71 ਜਦੋਂ 2 ਲੱਖ ਤੋਂ ਘੱਟ ਸੀ, 1,90,000 ਸੀ। ਇਹ 2011-12 ਦੇ ਵਿੱਚ ਵੀ 10,38,000 ਸੀ, ਜੀ, ਜੀ। 10.5 ਲੱਖ ਤੋਂ ਘੱਟ ਸੀ, ਤੇ ਹੂੰ, ਹੁਣ ਇਹ 24 ਲੱਖ ਤੋਂ ਉੱਪਰ ਦੱਸੀ ਜਾ ਰਹੀ ਹੈ ਗਿਣਤੀ। ਸੋ ਬਹੁਤ ਖਤਰਨਾਕ ਸਥਿਤੀ ਹੈ ਇਹ। 500 ਫੁੱਟ ਤੱਕ ਟਿਊਬਵੈਲ ਦੇ ਲਈ, ਹੁਣ ਟਿਊਬਵੈਲ ਲਾਉਣ ਦੇ ਲਈ ਸਾਨੂੰ ਧਰਤੀ 'ਚ ਬੋਰ ਕਰਨਾ ਪੈਂਦਾ 500 ਫੁੱਟ ਤੱਕ, ਹਾਂਜੀ, ਹਾਂਜੀ, ਬਹੁਤ ਥਾਵਾਂ ਤੇ ਜਾ ਵੜਿਆ। ਤੇ 72% ਤੋਂ 75% ਤੱਕ ਹੂੰ, ਹੂੰ, ਅਸੀਂ ਪੰਜਾਬ 'ਚ ਜਿਹੜੀ ਸਿੰਚਾਈ ਆ ਉਹ ਟਿਊਬਵੈਲਾਂ ਨਾਲ ਕਰ ਰਹੇ ਹਾਂ। ਹੂੰ। ਮਾਤਰ 25 ਤੋਂ 28% ਹੈ ਜਿਹੜੀ ਨਹਿਰੇ ਪਾਣੀ ਨਾਲ ਹੈ, ਜਦੋਂ ਕਿ ਹੋਣਾ ਉਲਟਾ ਚਾਹੀਦਾ ਸੀ ਹਾਂਜੀ, ਕਿ ਹਾਂਜੀ। ਸਾਡੀ 80% ਸਿੰਚਾਈ, ਹੂੰ, 80% ਪਾਣੀ ਦੀ ਵਰਤੋਂ ਸਾਡੀ ਨਹਿਰੀ ਵਾਲੀ ਹੁੰਦੀ, ਅਸੀਂ ਹੂੰ, ਹੂੰ, 20% ਉਹ ਪਾਣੀ ਟਿਊਬਵੈਲ ਵਾਲਾ ਵਰਤਦੇ, ਉਹ ਵੀ ਜਿੱਥੇ ਨਹੀਂ ਪਹੁੰਚ ਸਕਦਾ। ਹੂੰ। ਤੇ ਪਰ ਇਹ ਸਾਰੀ ਸਥਿਤੀ, ਇਹ ਸਾਰੇ ਅੰਕੜੇ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਜਿਹੜੀ ਮਾਹਿਰਾਂ ਨੇ ਇਹ ਰਿਪੋਰਟ ਦਿੱਤੀ ਹੈ ਕਿ ਜੀ ਅਗਲੇ 1.5 ਦਹਾਕੇ ਤੱਕ, ਭਾਵ ਅਗਲੇ 15 ਸਾਲਾਂ ਤੱਕ, ਸਨ 2039 ਤੱਕ ਪੰਜਾਬ 'ਚ ਧਰਤੀ ਹੇਠਲਾ ਪਾਣੀ ਜਿੱਥੇ ਲੱਭੂਗਾ ਉੱਥੇ 1000 ਫੁੱਟ ਤੋਂ ਥੱਲੇ ਜਾ ਕੇ ਲੱਭੂਗਾ। ਇੱਕ ਨਵੀਂ ਚਿੰਤਾ ਏ। ਸੋ ਇਸ ਲਈ ਕਿਸੇ ਨੇ, ਕਹਿੰਦੇ ਜੌਲ ਸਾਹਿਬ ਨੂੰ ਪੁੱਛਿਆ, ਜੌਲ ਨੇ ਕਿਸੇ ਥਾਂ ਮਤਲਬ ਕਿ ਗੱਲ ਕੀਤੀ ਕਿ ਹਾਂ ਜੀ ਧਰਤੀ ਹੇਠਲਾ ਪਾਣੀ ਮੁੱਕੀ ਜਾਂਦਾ ਹੈ, ਜੀਰੀ ਛੱਡ ਦੋ, ਜੀਰੀ ਨਾ ਬੀਜੋ। ਤੇ ਕਿਸੇ ਨੇ ਪੁੱਛਿਆ ਫਿਰ ਕੀ ਬੀਜੀਏ, ਤੇ ਉਹ ਕਹਿੰਦੇ ਫਿਰ ਉਹੀ ਬੀਜ ਲਓ ਜਿਹੜਾ ਪਾਣੀ ਮੁੱਕਣ ਤੋਂ ਬਾਅਦ ਬੀਜੋਗੇ। ਹੂੰ। ਸੋ ਇਸ ਲਈ ਕੀ ਇਹ ਸ਼ਾਸਨ ਪੰਜਾਬ 'ਚ ਝੋਨਾ ਲਿਆ ਕੇ ਸਾਨੂੰ ਬੰਜਰ ਤਾਂ ਨਹੀਂ ਬਣਾਉਣ ਦੀ ਕਵਾਇਦ? ਜੀ, ਜੀ, ਸਾਡਾ ਬਿਲਕੁਲ, ਬਿਲਕੁਲ। ਰੇਗਿਸਤਾਨ ਬਣਾਉਣ ਪਿੱਛੇ ਇੱਕ ਸਾਜ਼ਿਸ਼ ਤਾਂ ਨਹੀਂ ਖੜੀ? ਕਿਉਂ ਨਹੀਂ ਸਾਨੂੰ ਹੂੰ, ਦੂਸਰੀਆਂ ਫਸਲਾਂ ਤੇ MSP ਔਰ ਬਰਾਬਰ ਦਾ ਭਾਅ ਦਿੱਤਾ ਜਾਂਦਾ? ਹੂੰ। ਸੋ ਜਦੋਂ ਕਿ ਸਾਡੀ ਉਹ ਖੁਰਾਕ ਹੀ ਨਹੀਂ। ਤੇ ਇਹ ਰਿਪੋਰਟ ਦੱਸਦੀ ਆ ਪ੍ਰਵੀਨ ਜੀ ਕਿ ਜੀ। 2039 ਤੱਕ ਪੰਜਾਬ 'ਚ ਧਰਤੀ ਹੇਠਲਾ ਪਾਣੀ 1000 ਫੁੱਟ ਤੱਕ ਡੂੰਘਾ ਹੋ ਜਾਣਾ, ਜੋ ਹੂੰ, ਅੱਜ 450 ਤੋਂ 500 ਫੁੱਟ ਤੱਕ ਹੈਗਾ। ਹੂੰ, ਹੂੰ। ਤੇ ਇਸ ਲਈ ਸਾਨੂੰ ਇਸ ਮਸਲੇ ਤੇ ਗੱਲ ਕਰਨੀ ਪੈਣੀ ਹੈ, ਕਿਉਂਕਿ ਉਹ ਕਹਿੰਦੇ ਕਿ ਅੱਜ ਦੀ ਤਰੀਕ ਦੇ ਵਿੱਚ ਵੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ, ਪੰਜਾਬ ਜੀ, ਦਾ ਬਠਿੰਡਾ ਜ਼ਿਲ੍ਹਾ, ਜੀ। ਪੰਜਾਬ ਦਾ ਫਤਿਹਗੜ੍ਹ ਸਾਹਿਬ, ਪਟਿਆਲਾ ਖੇਤਰ, ਹੂੰ, ਹੂੰ, ਹੁਸ਼ਿਆਰਪੁਰ, ਜਲੰਧਰ, ਮੋਗਾ, SS ਨਗਰ, ਪਠਾਨਕੋਟ, ਸੰਗਰੂਰ, ਇਹ ਸਭ ਤੋਂ ਹੂੰ, ਵੱਧ ਹੂੰ, ਪ੍ਰਭਾਵਿਤ ਨੇ। ਤੇ ਉਹ ਤੋਂ ਹੂੰ। ਬਾਅਦ ਸਤਲੁਜ ਦਰਿਆ ਵਾਲੀ ਬੈਲਟ ਸਾਡੀ ਸਾਰੀ ਉਹ ਕਾਲਾ ਪੀਲੀਆ ਦੇ ਰੋਗੀਆਂ ਨਾਲ, ਚਮੜੀ ਦੇ ਰੋਗੀਆਂ ਨਾਲ ਭਰਦੀ ਜਾ ਰਹੀ ਆ। ਸੋ ਅਸੀਂ ਦੋਹਰੀ ਮਾਰ ਚੱਲ ਰਹੇ ਹਾਂ। ਹੂੰ, 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 ਸੋ ਹੂੰ। ਇਹ ਇੱਕ ਫਿਕਰਮੰਦੀ ਵਾਲੀ ਗੱਲ ਹੈ ਕਿ 1.5 ਦਹਾਕੇ ਬਾਅਦ ਜਦੋਂ 1000 ਫੁੱਟ ਤੇ ਸਾਡੇ ਕੋਲ ਪਾਣੀ ਹੋਊਗਾ ਤਾਂ ਅਸੀਂ ਉਸ ਨੂੰ ਕੱਢਣ ਵਾਲੀ ਸਥਿਤੀ 'ਚ ਹੋਵਾਂਗੇ ਵੀ ਜਾਂ ਨਹੀਂ, ਤੇ ਉਹ ਤੋਂ ਬਾਅਦ ਕੀ ਕਰਾਂਗੇ, ਇਹ ਵੀ ਇੱਕ ਸਵਾਲ ਖੜਾ। ਸੋ ਕਦੋਂ ਜਾਗਣਾ ਸੀ, ਕਦੋਂ ਸੰਭਲਣਾ ਸੀ, ਕਦੋਂ ਅਸੀਂ ਬਾਬੇ ਨਾਨਕ ਦੇ ਫਰਮਾਨ ਅਨੁਸਾਰ ਚੱਲਣਾ, ਇਹ ਹੂੰ, ਫਿਕਰਮੰਦੀ ਆ। ਸੋ ਜੇ ਤੂੰ ਭੁੱਲਿਆ ਨਾਨਕ ਦੀ ਬਾਣੀ ਨੂੰ, ਤਰਸੇਂਗਾ ਫਿਰ ਪਾਣੀ ਨੂੰ। ਪਾਣੀ ਸੋ ਨੂੰ ਇਸ ਲਈ ਇਹ ਸੋਚਣਾ ਪੈਣਾ ਪੰਜਾਬ ਨੂੰ। ਜੀ, ਜੀ। ਪੰਜਾਬੀਆਂ ਨੂੰ ਤਾਂ ਗੁਰੂ ਸਾਹਿਬਾਨ ਨੇ ਇੱਕ ਹੋਰ ਬਹੁਤ ਵੱਡਾ ਕਥਨ ਦਿੱਤਾ ਸ਼ਰਮਾ ਜੀ, ਪਰ ਅਸੀਂ ਉਸ ਪਾਸੇ ਆ ਨਹੀਂ ਰਹੇ। ਜੀ।